सितारे ज़मीन पर ਜਿਹੜੀ ਆਮਿਰ ਖਾਨ ਦੀ ਨਵੀਂ ਮੂਵੀ ਆਈ ਹੈ ਇਹਨੂੰ ਬਹੁਤ ਜ਼ਿਆਦਾ ਬੋਲਿਆ ਜਾ ਰਿਹਾ ਸੀਗਾ ਕਿ ਇਹ ਹਾਲੀਵੁੱਡ ਦੀ ਮੂਵੀ ਤੋਂ ਕਾਪੀ ਹੈ, ਇਹ ਸਪੈਨਿਸ਼ ਮੂਵੀ ਤੋਂ ਕਾਪੀ ਹੈ, ਇਹ ਕਿਸੇ ਚੀਜ਼ ਦਾ ਰੀਮੇਕ ਹੈ ਜਾਂ ਨਹੀਂ ਹੈ। ਇਹ ਸਾਰੀ ਗੱਲਬਾਤ ਕਰਾਂਗੇ ਅਸੀਂ ਇਸ ਰਿਵਿਊ ਦੇ ਵਿੱਚ ਤੇ ਦੱਸਾਂਗੇ ਕਿ ਇਹ ਮੂਵੀ ਦੇਖਣੀ ਚਾਹੀਦੀ ਹੈ ਜਾਂ ਨਹੀਂ ਦੇਖਣੀ ਚਾਹੀਦੀ, ਕਿ ਇਹ ਆਮਿਰ ਖਾਨ ਦਾ ਕਮਬੈਕ ਹੈ ਜਾਂ ਇਹ ਸਿਰਫ ਇੱਕ ਟਾਈਮ ਪਾਸ ਹੈ। ਹਰ ਇੱਕ ਮੁੱਦੇ ਦੇ ਉੱਤੇ ਗੱਲ ਕਰਾਂਗੇ ਇਸ ਰਿਵਿਊ ਦੇ ਵਿੱਚ। ਆਓ ਸਟਾਰਟ ਕਰਦੇ ਹਾਂ ਸਾਡਾ ਪ੍ਰੋਗਰਾਮ सिनेमा रूबरू विद लवी खत्री। आमिर खान की नवी मूवी सितारे ज़मीन पर मैनू इस मूवी तो इन्नियां ज़्यादा उम्मीदां नहीं सी, क्योंकि मैनू लग्या कि यह एक मूवी कॉपी है और तारे ज़मीन पर आप पहला देख चुके हैं। शायद इस दे नाल सिमिलर जी होगी, कुछ अलग जी नहीं होएगी। ਉਹੀ ਚੀਜ਼ਾਂ ਸਾਨੂੰ ਦੁਬਾਰਾ ਦੇਖਣ ਨੂੰ ਮਿਲਣਗੀਆਂ, ਰਿਪੀਟ ਹੋਣਗੀਆਂ, ਉਹੀ ਸ਼ਾਇਦ ਲੈਕਚਰ ਹੋਣਗੇ। ਕੁਝ ਇਸ ਤਰੀਕੇ ਦੀਆਂ ਉਮੀਦਾਂ ਲੈ ਕੇ ਮੈਂ ਥੀਏਟਰ ਦੇ ਵਿੱਚ ਗਿਆ ਤੇ ਜਦੋਂ ਮੈਂ ਥੀਏਟਰ ਦੇ ਵਿੱਚ ਇਸ ਮੂਵੀ ਨੂੰ ਦੇਖਣਾ ਸਟਾਰਟ ਕੀਤਾ ਤਾਂ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਕਿਸ ਦੁਨੀਆ ਦੇ ਵਿੱਚ ਚਲਾ ਗਿਆ ਜਾਂ ਮੈਂ ਉਹ ਸਾਰੀਆਂ ਚੀਜ਼ਾਂ ਅੰਡਰਸਟੈਂਡ ਕੀਤੀਆਂ ਜਿਨ੍ਹਾਂ ਦੇ ਬਾਰੇ ਮੈਨੂੰ ਸ਼ਾਇਦ ਪਤਾ ਸੀ, ਮੈਂ ਰਿਅਲਾਈਜ਼ ਨਹੀਂ ਕਰ ਪਾ ਰਿਹਾ ਸੀਗਾ। ਮੈਨੂੰ ਇਸ ਮੂਵੀ ਨੇ ਉਹ ਸਾਰੀਆਂ ਚੀਜ਼ਾਂ ਰਿਅਲਾਈਜ਼ ਕਰਵਾਈਆਂ। ਜੇ ਗੱਲ ਕਰੀਏ ਸਟੋਰੀ ਦੀ ਤਾਂ ਸਟੋਰੀ ਇਸ ਦੀ ਕਿਸੇ ਤੋਂ ਲੁਕੀ ਨਹੀਂ ਹੈ, ਕਿਉਂਕਿ ਜਦੋਂ ਇਹ ਮੂਵੀ ਦਾ ਟ੍ਰੇਲਰ ਆਇਆ ਸੀ ਤਾਂ ਸਭ ਨੇ ਕਿਹਾ ਕਿ ਮੂਵੀ ਕਾਪੀ ਹੈ। ਇੱਕ ਬੰਦਾ ਆ ਜਿਹੜਾ ਕੋਚ ਹੈ, ਅਸਿਸਟੈਂਟ ਕੋਚ ਹੈ, ਤੇ ਉਸਦਾ ਇੱਕ ਮਤਲਬ ਲੜਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਇੱਕ ਐਕਸੀਡੈਂਟ ਹੁੰਦਾ ਹੈ ਕੋਰਟ ਦੇ ਵਿੱਚ। ਜਦੋਂ ਜਾਂਦਾ ਹੈ ਐਕਸੀਡੈਂਟ ਦੇ ਕਰਕੇ ਤੇ ਉਸ ਐਕਸੀਡੈਂਟ ਦੀ ਵਜ੍ਹਾ ਕਰਕੇ ਇਸ ਨੂੰ ਇੱਕ ਸਜ਼ਾ ਮਿਲਦੀ ਹੈ ਕਿ ਜਿੱਥੇ ਡਿਸੇਬਲ ਜਿਹੜੇ ਬੱਚੇ ਨੇ ਜਾਂ ਕਹਿ ਦਿਓ ਜਿਨ੍ਹਾਂ ਨੂੰ ਬੋਲਿਆ ਜਾਂਦਾ ਥੋੜ੍ਹਾ ਜਿਹਾ ਬੋਲ ਦਿੰਦੇ ਮੰਦਬੁੱਧੀ ਆ ਜਾਂ ਜਿਨ੍ਹਾਂ ਨੂੰ ਔਟਿਜ਼ਮ ਹੈ, ਡਾਊਨ ਸਿੰਡਰਮ ਹੈ, ਉਹਨਾਂ ਬੱਚਿਆਂ ਦੀ ਗੇਮ ਦੇ ਵਿੱਚ ਇਹ ਹੈਲਪ ਕਰੇ। ਇਹ ਸਾਰੀ ਸਟੋਰੀ ਜਦੋਂ ਸਾਨੂੰ ਟ੍ਰੇਲਰ ਦੇ ਥਰੂ ਪਤਾ ਲੱਗ ਜਾਂਦੀ ਹੈ ਤੇ ਸਾਨੂੰ ਉਮੀਦ ਹੁੰਦੀ ਹੈ ਕਿ ਇਸ ਤੋਂ ਇਲਾਵਾ ਇਸ ਮੂਵੀ ਦੇ ਵਿੱਚ ਕੀ ਹੋਏਗਾ। ਤਾਂ ਮੈਂ ਸੋਚਿਆ ਸੀਗਾ ਕਿ ਇਸ ਤੋਂ ਇਲਾਵਾ ਨਹੀਂ ਹੋਏਗਾ ਕੁਝ, ਕਿਉਂਕਿ ਸਾਰਾ ਕੁਝ ਤਾਂ ਦਿਖਾ ਚੁੱਕੇ ਹੈ, ਸਟੋਰੀ ਪਤਾ ਲੱਗ ਗਈ ਹੈ ਕਿ ਐਂਡ ਦੇ ਵਿੱਚ ਕੀ ਹੋਏਗਾ, ਉਹ ਜਿੱਤਣਗੇ ਜਾਂ ਹਾਰਨਗੇ, ਇੱਦਾਂ ਇਸ ਤੋਂ ਇਲਾਵਾ ਹੋਰ ਇਸ ਮੂਵੀ ਦੇ ਵਿੱਚ ਕੀ ਹੋਏਗਾ। ਪਰ ਪਰਸਨਲੀ ਮੂਵੀ ਦੇ ਵਿੱਚ ਬਹੁਤ ਸਾਰੇ ਸਬ ਪਲਾਟ ਵੀ ਹੈਗੇ ਨੇ ਜਿਨ੍ਹਾਂ ਨੂੰ ਬਹੁਤ ਬਿਹਤਰੀਨ ਤੇ ਖੂਬਸੂਰਤ ਤਰੀਕੇ ਨਾਲ ਉਹਨਾਂ ਨੂੰ ਟੈਕਲ ਵੀ ਕੀਤਾ ਗਿਆ ਤੇ ਬਣਾਇਆ ਵੀ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਖਤਮ ਵੀ ਕੀਤਾ ਗਿਆ। ਉਸ ਤੋਂ ਬਾਅਦ ਜੇ ਗੱਲ ਕਰੀਏ ਇਸ ਮੂਵੀ ਦੀ ਡਾਇਰੈਕਸ਼ਨ ਦੀ, ਤਾਂ ਡਾਇਰੈਕਸ਼ਨ ਯਾਰ ਬਹੁਤ ਅਹਿਮ ਰੋਲ ਮੈਂ ਕਹੂੰਗਾ, ਕਿਉਂਕਿ ਜੋ ਉੱਥੇ ਬੱਚੇ ਨੇ ਜਾਂ ਉਹ ਜਿਨ੍ਹਾਂ ਤੋਂ ਐਕਟਿੰਗ ਕਰਵਾਈ ਗਈ ਆ ਉਹ ਕੋਈ ਗੁੱਡ ਐਕਟਰ ਨਹੀਂ ਹੈ ਜਾਂ ਉਹਨਾਂ ਦਾ ਮਤਲਬ ਬਹੁਤ ਕਮਾਲ ਦੀ ਐਕਟਿੰਗ ਜਾਂ ਥੀਏਟਰ ਨਹੀਂ ਕਰਦੇ ਆ ਰਹੇ ਆ, ਉਹਨਾਂ ਦਾ ਬੈਕਗਰਾਊਂਡ ਇਸ ਤਰੀਕੇ ਦਾ ਨਹੀਂ ਹੈ। ਬਹੁਤ ਹੀ ਨੈਚੁਰਲ ਯਾਰ, ਮਤਲਬ ਇੰਨੇ ਚੰਗੇ ਭਲੇ ਬੰਦੇ ਵੀ ਇੰਨੀ ਪਿਆਰੀ ਐਕਟਿੰਗ ਨਹੀਂ ਕਰ ਪਾਉਂਦੇ ਜਿਹੜੇ ਕਿ ਉਹਨਾਂ ਨੇ ਡਾਊਨ ਸਿੰਡਰਮ ਜਾਂ ਕਹਿ ਦਿਓ ਜਿਨ੍ਹਾਂ ਨੂੰ ਪ੍ਰੋਬਲਮ ਸੀਗੀ ਔਟਿਜ਼ਮ ਦੀ, ਤਾਂ ਉਹਨਾਂ ਬੱਚਿਆਂ ਤੋਂ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਕੰਮ ਕਰਾਇਆ ਤੇ ਇੰਨੀਆਂ ਜ਼ਿਆਦਾ ਲੋਕੇਸ਼ਨਾਂ ਨਾ ਹੋਣ ਦੇ ਬਾਵਜੂਦ ਵੀ ਛੋਟੀ ਜਿਹੀ ਲੋਕੇਸ਼ਨ ਦੇ ਉੱਤੇ ਹੀ ਇੰਨਾ ਖੂਬਸੂਰਤ ਕੰਮ ਕੀਤਾ। ਤੁਸੀਂ ਦੇਖ ਕੇ ਇਮੋਸ਼ਨਲ ਵੀ ਹੋਵੋਗੇ, ਤੁਹਾਨੂੰ ਪਿਆਰ ਵੀ ਆਏਗਾ, ਤੁਸੀਂ ਹਰ ਇੱਕ ਕਰੈਕਟਰ ਦੇ ਨਾਲ ਕਨੈਕਟ ਵੀ ਕਰੋਗੇ। ਇਹ ਇਸ ਮੂਵੀ ਦੀ ਖੂਬਸੂਰਤ ਚੀਜ਼ ਹੈ। ਇਸ ਮੂਵੀ ਨੂੰ ਦੇਖਦੇ ਹੋਏ ਮੈਨੂੰ ਇੱਕ ਰੀਲ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ। ਇੱਕ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਡਾਊਨ ਸਿੰਡਰਮ ਸੀ ਤਾਂ ਉਹਦੇ ਉੱਤੇ ਵੀਡੀਓ ਬਣਾਈ ਜਾ ਰਹੀ ਸੀਗੀ ਕਿ ਦੇਖੋ ਇਹ ਬੱਚਾ ਮੰਦਬੁੱਧੀ ਹੈ, ਇਹਨੂੰ ਮਤਲਬ ਕਿ ਪਤਾ ਨਹੀਂ ਹੈ, ਇਸ ਦੀ ਸ਼ਕਲ ਦੇਖੋ, ਇਸ ਸ਼ਕਲ ਦੇ ਬੰਦੇ ਤੁਸੀਂ ਹੋਰ ਵੀ ਬਹੁਤ ਦੇਖੇ ਹੋਣਗੇ। ਉਹਦੇ ਪਿਓ ਨੂੰ ਪੁੱਛ ਰਹੇ ਨੇ ਕਿ ਵੀ ਹਾਂਜੀ ਇਹਨੂੰ ਕੀ ਹੋਇਆ ਜੀ, ਇਹ ਥੋੜ੍ਹਾ ਜਿਹਾ ਤਾਂ ਦਿਮਾਗ ਨਹੀਂ ਵਿਕਸਿਤ ਹੋਇਆ ਪਰ ਕੰਮ ਸਾਰਾ ਜਾਣਦਾ, ਬਹੁਤ ਹੁਸ਼ਿਆਰ ਹੈ। ਮਤਲਬ ਇਸ ਤਰੀਕੇ ਦੀ ਵੀਡੀਓ ਬਣਾ ਕੇ ਮੈਨੂੰ ਨਹੀਂ ਸਮਝ ਲੱਗੀ ਉਹਨਾਂ ਨੇ ਕੀ ਵਿਊ ਖੱਟਣੇ ਸੀ ਜਾਂ ਜੋ ਵੀ ਸੀਗਾ। ਸ਼ਾਇਦ ਉਹਨਾਂ ਨੂੰ ਨੌਲੇਜ ਨਹੀਂ ਸੀ ਇਸ ਚੀਜ਼ ਦੀ ਕਿ ਡਾਊਨ ਸਿੰਡਰਮ ਕੀ ਹੁੰਦਾ ਆ ਜਾਂ ਔਟਿਜ਼ਮ ਕੀ ਹੁੰਦਾ ਆ। ਇਹ ਸਾਰੀਆਂ ਚੀਜ਼ਾਂ ਨੂੰ ਇਸ ਮੂਵੀ ਦੇ ਵਿੱਚ ਟੈਕਲ ਕੀਤਾ ਗਿਆ। ਹਰ ਇੱਕ ਨੂੰ ਸਮਝਾਇਆ ਗਿਆ ਕਿ ਇਹ ਕੋਈ ਮੰਦਬੁੱਧੀ, ਇਹ ਕੋਈ ਕਮਲੇ ਜਾਂ ਇਹੋ ਜਿਹੀ ਕੋਈ ਚੀਜ਼ ਨਹੀਂ ਹੈ। ਹਾਂ ਠੀਕ ਹੈ, ਉਹਨਾਂ ਦਾ ਜੋ ਹੈ ਬੈਸਟ ਹੈ, ਉਹ ਉਹਨਾਂ ਦਾ ਆਪਣਾ ਬੈਸਟ ਹੈ। ਤੁਹਾਡਾ ਜਿਹੜਾ ਬੈਸਟ ਹੈ ਜਾਂ ਤੁਹਾਡੀ ਆਪਣੀ ਸਮਝ ਉਹ ਤੁਹਾਡਾ ਆਪਣਾ ਬੈਸਟ ਹੈ। ਇਹਨਾਂ ਦੇ ਵਿੱਚ ਕੋਈ ਫਰਕ ਕਰਨ ਦੀ ਲੋੜ ਨਹੀਂ ਹੈਗੀ। ਸਭ ਬੰਦੇ ਆਪਣੀ ਜਗ੍ਹਾ 'ਤੇ ਅਲੱਗ ਹੀ ਹੁੰਦੇ ਨੇ, ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਮਲੇ ਨੇ। ਇੱਦਾਂ ਦੇ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਸੁਸਾਇਟੀ ਦੇ ਉੱਤੇ। ਤੁਹਾਨੂੰ ਪਿਆਰ ਵੀ ਹੋਣ ਲੱਗ ਜਾਂਦਾ ਉਹਨਾਂ ਸਾਰੇ ਕਰੈਕਟਰਸ ਦੇ ਨਾਲ ਵੀ, ਜਿੱਦਾਂ ਤਾਰੇ ਜ਼ਮੀਨ 'ਤੇ ਤੁਹਾਨੂੰ ਮਤਲਬ ਉਸ ਬੱਚੇ ਨਾਲ ਤੁਸੀਂ ਕਿੰਨਾ ਜ਼ਿਆਦਾ ਕਨੈਕਟ ਕਰਦੇ ਹੋ। ਇੱਥੇ ਵੀ ਤੁਸੀਂ ਇਹਨਾਂ ਸਾਰੇ ਜਿੰਨੇ ਵੀ ਉਹਨਾਂ ਨੇ ਕਲਾਕਾਰ ਦਿੱਤੇ ਉਹਨਾਂ ਸਾਰਿਆਂ ਨਾਲ ਤੁਸੀਂ ਕਨੈਕਟ ਕਰੋਗੇ, ਉਹਨਾਂ ਦੇ ਕਰੈਕਟਰਾਂ ਨਾਲ ਤੁਸੀਂ ਕਨੈਕਟ ਕਰੋਗੇ। ਮਤਲਬ ਹਰ ਇੱਕ ਚੀਜ਼ ਤੁਸੀਂ ਫੀਲ ਕਰੋਗੇ ਇਸ ਮੂਵੀ ਦੇ ਵਿੱਚ ਜੋ ਉਹ ਫੀਲ ਕਰਵਾਉਣਾ ਚਾਹੁੰਦੇ ਨੇ। ਜੇ ਹੁਣ ਗੱਲ ਕਰੀਏ ਮੂਵੀ ਇਹ ਕਾਪੀ ਹੈ ਜਾਂ ਇਹ ਇੱਕ ਰੀਮੇਕ ਹੈ, ਦੇਖੋ ਇਸ ਮੂਵੀ ਦੇ ਕ੍ਰੈਡਿਟ ਦੇ ਵਿੱਚ ਹੀ ਉਹਨਾਂ ਨੇ ਆਪ ਖੁਦ ਕਿਹਾ ਕਿ ਇਹ ਇੱਕ ਅਡੈਪਟੇਸ਼ਨ ਹੈ ਜਾਂ ਕਹਿ ਦਿਓ ਇੱਕ ਤਰ੍ਹਾਂ ਦਾ ਰੀਮੇਕ ਹੈ ਇਹ ਸਪੈਨਿਸ਼ ਮੂਵੀ ਦਾ, ਕਿਉਂਕਿ ਸਪੈਨਿਸ਼ ਮੂਵੀ ਓਰੀਜਨਲ ਮੂਵੀ ਹੈ। ਉਸ ਤੋਂ ਬਾਅਦ ਹਾਲੀਵੁੱਡ ਨੇ ਵੀ ਉਸਦਾ ਇੱਕ ਰੀਮੇਕ ਬਣਾਇਆ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇਸ ਦਾ ਰੀਮੇਕ ਬਣਾਇਆ ਗਿਆ ਹੈ। ਤੇ ਔਰ ਮੈਂ ਕਹਿੰਦਾ ਜੇ ਕਾਸ਼ ਇਹ ਓਰੀਜਨਲ ਹੁੰਦੀ ਨਾ,
ਮਤਲਬ ਆਮਿਰ ਖਾਨ ਇਸ ਵਕਤ ਟੌਪ ਤੇ ਹੁੰਦੇ ਕਿ ਵੀ ਆਮਿਰ ਖਾਨ ਨੇ ਕਹਿਣਾ ਸੀ ਵੀ ਯਾਰ ਇਸ ਤੋਂ ਬੈਸਟ ਕੋਈ ਆਈਡੀਆ ਨਹੀਂ ਹੋ ਸਕਦਾ। ਹੋਰ ਇਸ ਮੂਵੀ ਦਾ ਜਿਹੜਾ ਨਾਮ ਰੱਖਣਾ ਸਿਤਾਰੇ ਜ਼ਮੀਨ ਪਰ ਮੈਨੂੰ ਲੱਗਦਾ ਜਸਟੀਫਾਈ ਹੈਗਾ ਆ। ਤਾਰੇ ਜ਼ਮੀਨ ਪੇ ਵੀ ਕੁਝ ਇਸ ਤਰੀਕੇ ਦਾ ਹੀ ਕਨਸੈਪਟ ਸੀ, ਉਹਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਸ਼ਾਇਦ ਮਤਲਬ ਆਪਾਂ ਟੈਕਲ ਕਰਦੇ ਜਾਂ ਦਿਮਾਗ ਦੇ ਵਿੱਚ ਅਸੀਂ ਸੋਚਦੇ ਵੀ ਨਹੀਂ ਯਾਰ ਵੀ ਆਹ ਚੀਜ਼ ਵੀ ਹੈਗੀ ਹੈ। ਹੋਰ ਉਸੇ ਤਰੀਕੇ ਦਾ ਹੀ ਇਹ ਟੌਪਿਕ ਸੀ ਤਾਂ ਮੈਨੂੰ ਸਹੀ ਲੱਗਿਆ। ਮੈਨੂੰ ਲੱਗਿਆ ਕਿ ਵੀ ਹਾਂ ਇਹ ਆਮਿਰ ਖਾਨ ਨੇ ਜੋ ਇੱਕ ਕਹਾਣੀ ਸੀ ਜਾਂ ਜਿਸ ਤਰੀਕੇ ਦਾ ਇਸ ਮੂਵੀ ਦਾ ਸਟਰਕਚਰ ਸੀ, ਜਿਸ ਤਰੀਕੇ ਦੀ ਇਸ ਮੂਵੀ ਦੀ ਡਿਮਾਂਡ ਸੀ, ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ। ਬਹੁਤ ਜਣੇ ਸ਼ਾਇਦ ਸੋਚਦੇ ਹੋਣਗੇ ਕਿ ਇਸ ਮੂਵੀ ਦੇ ਵਿੱਚ ਤਾਰੇ ਜ਼ਮੀਨ ਵਾਲਾ ਆਮਿਰ ਖਾਨ ਜੋ ਕਿ ਇੱਕ ਬਹੁਤ ਜ਼ਿਆਦਾ ਇੰਟੈਲੀਜੈਂਟ ਮਤਲਬ ਕਹਿ ਦੋ ਮਿਸਟਰ ਪਰਫੈਕਟ ਜੋ ਇਸ ਤਰੀਕੇ ਦਾ ਬੰਦਾ ਸੀ, ਜੋ ਬਹੁਤ ਧਿਆਨ ਨਾਲ ਸਭ ਨੂੰ ਆਬਜ਼ਰਵ ਕਰ ਰਿਹਾ ਸੀ ਤੇ ਉਹਨਾਂ ਤੋਂ ਚੀਜ਼ਾਂ ਕਰਵਾਉਂਦਾ ਆ। ਜਦ ਕਿ ਇਸ ਮੂਵੀ ਦੇ ਵਿੱਚ ਕੁਝ ਉਹਨਾਂ ਦਾ ਕਰੈਕਟਰ ਬਹੁਤ ਜ਼ਿਆਦਾ ਡਿਫਰੈਂਟ ਹੈ, ਉਸ ਤਰੀਕੇ ਦਾ ਕਰੈਕਟਰ ਨਹੀਂ ਹੈ ਜੋ ਤਾਰੇ ਜ਼ਮੀਨ ਪਰ ਸੀ। ਦੋਨਾਂ ਕਰੈਕਟਰ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਦੋਨਾਂ ਨੂੰ ਅਸੀਂ ਨਹੀਂ ਕੰਪੈਰੀਜ਼ਨ ਕਰ ਸਕਦੇ ਕਿ ਇਹ ਸੇਮ ਹੈ। ਸੋ ਓਵਰਆਲ ਜੇ ਗੱਲ ਕਰੀਏ ਇਸ ਮੂਵੀ ਦਾ ਮੇਰਾ ਐਕਸਪੀਰੀਅੰਸ ਟੂ ਗੁੱਡ ਰਿਹਾ। ਮੈਂ ਬਹੁਤ ਇੰਜੋਏ ਕੀਤਾ ਇਸ ਮੂਵੀ ਨੂੰ। ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਦੇਖਣ ਜਾਓਗੇ ਮੈਂ ਕਹੂੰਗਾ ਡੈਫੀਨੇਟਲੀ ਤੁਸੀਂ ਇਸ ਮੂਵੀ ਨੂੰ ਇੰਜੋਏ ਕਰਨ ਵਾਲੇ ਹੋ, ਬਿਲਕੁਲ ਮਿਸ ਨਾ ਕਰੋ। ਹਲੇ ਇਹ ਮੂਵੀ ਥੀਏਟਰਸ ਦੇ ਵਿੱਚ ਹੈ ਤੇ ਤੁਸੀਂ ਜਾ ਕੇ ਇਸ ਮੂਵੀ ਨੂੰ ਜ਼ਰੂਰ ਦੇਖੋ। ਜੇ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਦੋਸਤਾਂ ਦੇ ਵਿੱਚ ਜਾਂ ਕਿਤੇ ਵੀ ਆਸ-ਪਾਸ ਤੁਹਾਨੂੰ ਕੋਈ ਵੀ ਬੱਚਾ ਔਟਿਜ਼ਮ ਜਾਂ ਡਾਊਨ ਸਿੰਡਰਮ ਦੇ ਨਾਲ ਕੋਈ ਵੀ ਇਦਾਂ ਦਾ ਬੱਚਾ ਹੈ ਤਾਂ ਉਹਨਾਂ ਨੂੰ ਵੀ ਇਹ ਮੂਵੀ ਜ਼ਰੂਰ ਦਿਖਾਓ। ਉਹਨਾਂ ਲਈ ਬਹੁਤ ਵੱਡੀ ਇਨਸਪੀਰੇਸ਼ਨ ਹੋਣ ਵਾਲੀ ਹੈ। ਜਾਂ ਜਿਹੜੇ ਬੰਦੇ ਨਹੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਜਾਂ ਕੋਈ ਵੀ ਬੰਦਾ ਇਸ ਚੀਜ਼ ਨੂੰ ਕਹਿੰਦਾ ਕਿ ਵੀ ਯਾਰ ਇਹ ਕੀ ਹੈ ਜਾਂ ਨਹੀਂ ਹੈ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਪੈਂਦੀ, ਮੈਂ ਉਹਨਾਂ ਨੂੰ ਵੀ ਬੋਲੂੰਗਾ ਕਿ ਇਸ ਮੂਵੀ ਨੂੰ ਜ਼ਰੂਰ ਦੇਖੋ, ਤੁਹਾਨੂੰ ਸਿੱਖਣ ਨੂੰ ਮਿਲੇਗਾ। ਸਿਰਫ ਇਸ ਮੂਵੀ ਦੀ ਮੈਨੂੰ ਇੱਕੋ ਹੀ ਚੀਜ਼ ਲੱਗੀ ਕਿ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ, ਉਹ ਹੈ ਇਸ ਮੂਵੀ ਦਾ ਟਾਈਮ। ਮੈਨੂੰ ਲੱਗਦਾ ਇਹ ਮੂਵੀ ਥੋੜੀ ਜਿਹੀ ਛੋਟੀ ਹੋ ਸਕਦੀ ਸੀ ਕਿਉਂਕਿ ਮੂਵੀ ਦੀ ਲੈਂਥ ਬਹੁਤ ਵੱਡੀ ਹੈ, ਉਸ ਨੂੰ ਥੋੜਾ ਜਿਹਾ ਜੇ ਘੱਟ ਕੀਤਾ ਜਾਂਦਾ ਤਾਂ ਹੋਰ ਵੀ ਜ਼ਿਆਦਾ ਇੰਪੈਕਟਫੁਲ ਹੋਣੀ ਸੀਗੀ। ਤੁਸੀਂ ਬੈਠੇ ਬੈਠੇ ਸੋਚਣ ਲੱਗ ਜਾਂਦੇ ਯਾਰ ਇਹ ਕਦੋਂ ਖਤਮ ਹੋਏਗੀ। ਇਹ ਥੋੜਾ ਜਿਹਾ ਹੋਣ ਲੱਗ ਜਾਂਦਾ ਹੈ ਕਿਉਂਕਿ ਸ਼ਾਇਦ ਉਹ ਇਮੋਸ਼ਨਲ ਇੰਪੈਕਟ ਜ਼ਿਆਦਾ ਪਾਉਣ ਦੇ ਲਈ ਜਾਂ ਹੋਰ ਚੀਜ਼ਾਂ ਕਰਨ ਦੇ ਲਈ ਉਸ ਮੂਵੀ ਦੀ ਥੋੜੀ ਲੈਂਥ ਵਧਾਈ ਹੈ। ਉਸ ਨੂੰ ਜੇ ਛੋਟਾ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਬਹੁਤ ਖੂਬਸੂਰਤ ਤੇ ਪਿਆਰੀ ਮੂਵੀ, ਹੋਰ ਵੀ ਜ਼ਿਆਦਾ ਪਿਆਰੀ ਮੂਵੀ ਹੋਣੀ ਸੀਗੀ। ਸੋ ਓਵਰਆਲ ਮੂਵੀ ਗੁੱਡ ਹੈ, ਮੈਨੂੰ ਬਹੁਤ ਮਜ਼ਾ ਆਇਆ। ਮੈਂ ਤੁਹਾਨੂੰ ਸਾਰਿਆਂ ਨੂੰ ਬੋਲੂੰਗਾ ਇਸ ਮੂਵੀ ਨੂੰ ਜਾ ਕੇ ਜ਼ਰੂਰ ਦੇਖੋ ਤੇ ਆਪਣੇ ਰਿਵਿਊ ਕਮੈਂਟ ਬਾਕਸ ਦੇ ਵਿੱਚ ਛੱਡਿਓ ਜੇ ਤੁਸੀਂ ਇਸ ਮੂਵੀ ਨੂੰ ਹੁਣ ਤੱਕ ਦੇਖ ਚੁੱਕੇ ਹੋ, ਕਿਵੇਂ ਦੀ ਤੁਹਾਨੂੰ ਇਹ ਮੂਵੀ ਲੱਗੀ ਸੀ। ਅਗਲੀ ਵਾਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।